ਅੱਜ ਪੰਜਾਬ ਭਰ ਵਿੱਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕਿਸਾਨਾਂ ਨੇ 3 ਘੰਟੇ ਲਈ ਰੇਲਾਂ ਰੋਕੀਆਂ। ਹੁਣ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਡਾ ਐਲਾਨ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 30 ਦਸੰਬਰ ਨੂੰ ਪੂਰੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪੂਰਾ ਪੰਜਾਬ ਬੰਦ ਰਹੇਗਾ। ਦੱਸ ਦਈਏ ਕਿ ਕਿਸਾਨ ਅੱਜ ਦੁਪਹਿਰ 12 ਵਜੇ ਤੋਂ 48 ਥਾਵਾਂ ਤੇ ਟਰੈਕ ਤੇ ਬੈਠੇ ਸਨ। ਦੱਸ ਦਈਏ ਕਿ ਕਿਸਾਨ ਆਗੂ ਡੱਲੇਵਾਲ ਦੇ ਮਨਵਰਤ ਦਾ ਅੱਜ 23ਵਾਂ ਦਿਨ ਹੈ। ਸਿਹਤ ਵਿਗੜਨ ਦੇ ਬਾਵਜੂਦ ਕਿਸਾਨ ਆਗੂ ਨੇ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਸਮੇਤ 13 ਮੰਗਾਂ ਦੀ ਪੂਰਤੀ ਦੀ ਮੰਗ ਨੂੰ ਲੈ ਕੇ 23 ਦਿਨਾਂ ਤੋਂ ਖਨੌਰੀ सरहद ਤੇ मरण वरते बैठे हैं। जितनी भी धार्मिक संस्थाएं हैं उनको कहेंगे पंजाब बंद में सहयोग करें। हम इसके बाद मुलाजम फ्रंट की ट्रेड यूनियन की मीटिंग बुलाएंगे और उनको सहयोग की मांग करेंगे। हम ट्रांसपोर्टरों से मांग की मीटिंग करके, हम व्यापार मंडल के भाईचारे से मीटिंग करके ये मांग करेंगे। हम जितने भी हमारे दोनों फोरमों की यूनियंस है उनको बोलना चाहेंगे, आज से स्पीकर बांध लीजिए। हर गली, हर कूचे, हर कस्बे, हर गांव, हर शहर में यह आह्वान कीजिए कि 30 दिसंबर को पंजाब बंद है। भाई, पंजाब के लोग जिस तरह से रेल रोको आंदोलन को कामयाब किया उसी तरह से हमारा पंजाब बंद कामयाब करेंगे। ये बड़ा ऐलान था और मैं आज तक जो भी पंजाबियों से हमने मांगा है वो हमको पूरा दिया है। मैं अज ਜਿਹੜਾ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਹੋਇਆ ਵਾ, ਆ ਰੇਲ ਰੋਕੋ ਅੰਦੋਲਨ ਦੇ ਵਿੱਚ ਜਿੱਦਾਂ ਅਸੀਂ ਮੋਦੀ ਸਰਕਾਰ ਨੂੰ ਕਿਹਾ ਸੀ ਵੀ ਲੱਖਾਂ ਲੋਕ ਰੇਲਾਂ ਤੇ ਆਉਣਗੇ, ਲੱਖਾਂ ਲੋਕ ਆਏ ਹੈਗੇ। ਕੱਲੇ ਕਿਸਾਨ ਨਹੀਂ ਆਏ, ਮਜ਼ਦੂਰ ਨਹੀਂ ਆਏ, ਨੌਜਵਾਨ ਨਹੀਂ ਆਏ। ਅਸੀਂ ਸ਼ਹਿਰੀਆਂ ਨੂੰ ਦੇਖਿਆ ਹੁੰਦੇ ਨੂੰ, ਅਸੀਂ ਦੁਕਾਨਦਾਰਾਂ ਨੂੰ ਵੇਖਿਆ ਹੁੰਦਿਆਂ ਨੂੰ, ਮੁਲਾਜ਼ਮ ਆਏ ਆ, ਪੂਰਾ ਧਾਰਮਿਕ ਭਾਈਚਾਰਾ ਲੰਗਰ ਲੈ ਕੇ ਆਇਆ। ਔਰ ਜਿਵੇਂ ਗਾਇਕ ਭਾਈਚਾਰਾ ਸਾਡਾ ਸਹਿਯੋਗ ਕਰ ਰਿਹਾ ਹੈਗਾ। ਔਰ ਇਹ ਸਭ ਤੋਂ ਵੱਡਾ ਰੇਲ ਰੋਕੋ ਅੰਦੋਲਨ, ਇਹਨੂੰ ਜਨ ਅੰਦੋਲਨ ਕਿਹਾ ਜਾ ਸਕਦਾ। ਔਰ ਇਹ ਤੋਂ ਗਾਹਾਂ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ, ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਵਾ ਵੀ 30 ਦਸੰਬਰ ਨੂੰ ਜਿਵੇਂ ਹੁਣ ਸ਼ਹੀਦੀਆਂ ਆ ਰਹੀਆਂ ਨੇ, ਜਿਵੇਂ ਫਤਿਹਗੜ੍ਹ ਸਾਹਿਬ, ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਇਹਦੇ ਵਿੱਚ ਕੁਝ ਵੀ ਖਨੌਰੀ ਤੇ ਘਟਿਆ ਕੋਈ ਤਿੱਖਾ ਅੰਦੋਲਨ ਹੋਊ। ਇਹਦੇ ਵਿੱਚ ਮੇਰੇ ਕੋ ਹਜੇ ਸੁਪਰੀਮ ਕੋਰਟ 'ਚ ਅੱਜ ਪੇਸ਼ੀ ਸੀ, ਕੀ ਆਰਡਰ ਆਏ ਆ ਮੇਰੇ ਕੋ ਨਹੀਂ ਪਤਾ, ਉਹਦੇ ਆਰਡਰ ਲਾਂਗੇ ਕੀ ਬੋਲੇ ਨੇ, ਹਾਰਡ ਕਾਪੀ ਆਊ, ਫਿਰ ਦੋਵੇਂ ਫੋਰ ਫੈਸਲਾ ਕਰਨਗੇ। ਕੋਈ ਦੁਨੀਆ ਦੀ ਤਾਕਤ ਅੱਜ ਐਲਾਨ ਕਰਕੇ ਚੱਲੇ ਆ, ਜੇ ਖਨੌਰੀ ਬਾਰਡਰ ਨੂੰ ਕੋਈ ਅੱਖ ਉੱਠੂਗੀ ਅੱਖ ਕੱਢਾਂਗੇ, ਜੇ ਕੋਈ ਹੱਥ ਉਹਨੂੰ ਜਾਊਗਾ ਹੱਥ ਤੋੜਾਂਗੇ। ਜਗਜੀਤ ਸਿੰਘ ਡੱਲੇਵਾਲ ਨੂੰ ਸਾਨੂੰ ਮਾਰਿਆਂ ਤੋਂ ਬਗੈਰ ਕੋਈ ਵੀ ਖੜ ਨਹੀਂ ਸਕਦਾ, ਇਹ ਸਾਡਾ ਐਲਾਨ ਹੈ। ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਭਾਜਪਾਈ ਨਿਕਲਣਗੇ ਉੱਥੇ ਉੱਥੇ ਵਿਰੋਧ ਕੀਤਾ ਜਾਊਗਾ। ਔਰ ਇਹ ਜਿਵੇਂ ਪੰਜਾਬ ਨੇ ਸਾਡਾ ਸਾਥ ਦਿੱਤਾ, ਅਸੀਂ 30 ਦਸੰਬਰ ਨੂੰ ਪੰਜਾਬ ਬੰਦ ਦਾ SKM ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਸੱਦਾ ਦਿੰਦੇ ਆ ਸਾਰਿਆਂ ਨੂੰ। ਔਰ ਅਪੀਲ ਕਰਦੇ ਆ ਪੂਰੇ ਵਪਾਰੀ ਭਾਈਚਾਰੇ ਨੂੰ, ਅਪੀਲ ਕਰਦੇ ਆ ਵਪਾਰ ਮੰਡਲ ਨੂੰ, ਅਪੀਲ ਕਰਦੇ ਆ ਦੁਕਾਨਦਾਰਾਂ ਨੂੰ, ਅਪੀਲ ਕਰਦੇ ਆ ਮੁਲਾਜ਼ਮਾਂ ਨੂੰ, ਅਪੀਲ ਕਰਦੇ ਆ ਵਕੀਲ ਭਾਈਚਾਰੇ ਨੂੰ, ਅਪੀਲ ਕਰਦੇ ਆ ਪੱਤਰਕਾਰ ਭਾਈਚਾਰੇ ਨੂੰ। ਪੰਜਾਬ ਚੰਡੀਗੜ੍ਹ ਐਸੋਸੀਏਸ਼ਨ ਜਿਹੜੀ ਪੱਤਰਕਾਰਾਂ ਦੀ ਉਹ ਕੋ ਸਹਿਯੋਗ ਦੀ ਅਪੀਲ ਕਰਦੇ ਆ। ਜਿੰਨੀਆਂ ਵੀ ਜਥੇਬੰਦੀਆਂ ਮੋਰਚੇ ਚੋਂ ਬਾਹਰ ਨੇ ਉਹ ਵੱਡੇ ਐਲਾਨ ਦੇ ਵਿੱਚ ਸ਼ਾਮਲ ਹੋਣ। ਔਰ ਅਪੀਲ ਕਰਾਂਗੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮਾਤਾਵਾਂ ਭੈਣਾਂ ਨੂੰ ਵੀ ਉਹ ਪੰਜਾਬ ਬੰਦ ਨੂੰ ਕਾਮਯਾਬ ਕਰਨ। ਅਸੀਂ ਆਉਣ ਵਾਲੇ ਸਮੇਂ 'ਚ ਟ੍ਰੇਡ ਜਥੇਬੰਦੀਆਂ ਦੀ ਮੀਟਿੰਗ ਕਰਾਂਗੇ, ਵਪਾਰ ਮੰਡਲਾਂ ਨਾਲ ਸੰਵਾਦ ਕਰਾਂਗੇ, ਟਰਾਂਸਪੋਰਟਰਾਂ ਨਾਲ ਗੱਲ ਕਰਾਂਗੇ। ਔਰ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਸਹਿਯੋਗ ਕਰ ਰਹੇ ਆ, ਜੇ ਪੰਜਾਬੀ ਉਹ ਅੰਦੋਲਨ ਜਿੱਤਣਾ ਵਾ, ਜੇ ਖੇਤੀਬਾੜੀ ਬਚਾਉਣੀ ਆ, ਜੇ ਪੰਜਾਬ ਦੇ ਕਿਸਾਨ ਦੀ ਉਪਜ ਚੰਗੀ ਹੋਊ, ਜੇ ਉਹਨੂੰ ਫਸਲ ਦਾ ਚੰਗਾ ਰੇਟ ਮਿਲੂ, ਜੇ ਖੇਤ ਮਜ਼ਦੂਰ ਕੋ ਪੈਸਾ ਹੋਊ, ਤਾਂ ਹੀ ਤੁਹਾਡੀਆਂ ਦੁਕਾਨਾਂ ਤੱਕ ਪਹੁੰਚੂ, ਤਾਂ ਹੀ ਪੰਜਾਬ ਦੇ ਪੱਠੇ ਚੱਲਣੇ ਆ, ਚਾਹੇ ਪੰਜਾਬ ਦੇ ਸੈਲਰ ਚੱਲਣੇ ਆ, ਤਾਂ ਹੀ ਪੰਜਾਬ ਦੇ ਆੜਤੀਆਂ ਨੇ ਜਿੰਦੇ ਰਹਿਣਾ ਵਾ, ਤਾਂ ਹੀ ਪੰਜਾਬ ਦਾ ਵਪਾਰ ਚੱਲਣਾ ਵਾ। ਇਸ ਕਰਕੇ 30 ਦਸੰਬਰ ਦੇ ਜਿਹੜਾ ਪੰਜਾਬ ਬੰਦ ਦਾ ਸੱਦਾ ਵਾ ਉਹਨੂੰ ਕਾਮਯਾਬ ਕਰੋ। ਮੈਂ ਜਥੇਬੰਦੀਆਂ ਦੇ ਵਰਕਰਾਂ ਨੂੰ, ਦੋਵੇਂ ਫੋਰਮਾਂ ਦੇ ਜਥੇਬੰਦੀਆਂ ਦੇ ਵਰਕਰਾਂ ਨੂੰ ਅਪੀਲ ਕਰਦਾ ਵੀ ਉਹ ਆਪਣੇ ਟਰੈਕਟਰਾਂ ਤੇ, ਗੱਡੀਆਂ ਤੇ ਉਹ
ਔਰ ਹਰ ਕਸਬੇ ਹਰ ਗਲੀ ਹਰ ਕੂਚੇ ਦੇ ਵਿੱਚ ਜਿਹੜਾ ਵਾ ਉਹ ਸਾਡਾ ਮੈਸੇਜ ਲੈ ਕੇ ਜਾਣ, ਸਾਡੇ ਮੈਸੇਜ ਨੂੰ ਕਨਵੇ ਕਰਨ। ਇਸ ਕਰਕੇ ਅੱਜ ਦੋਵੇਂ ਫੋਰਮ ਜਿਹੜਾ ਵਾ ਪੰਜਾਬ ਬੰਦ ਦਾ ਸੱਦਾ 30 ਸਤੰਬਰ ਨੂੰ ਦਿੰਦੇ ਆ। ਪੰਜਾਬੀਓ ਕੁਝ ਹੋਰ ਵੀ ਘਟਿਆ 30 ਦਸੰਬਰ ਨੂੰ ਹੋਰ ਵੀ ਕੁਝ ਘਟਿਆ, ਉਹਦੇ ਲਈ ਵੀ ਤਿਆਰ ਹੋ। ਕਾਲ ਕਿਸੇ ਵੇਲੇ ਵੀ ਅਸੀਂ ਹੋਰ ਦੇ ਸਕਦੇ ਹਾਂ। ਹਾਂ, ਜਦੋਂ ਤੁਸੀਂ ਮੇਲਿਆਂ ਨੂੰ ਜਾਓਗੇ, ਸ਼ਹੀਦੀ ਪੁਰਬ ਨੂੰ ਜਾਓਗੇ ਫਤਿਹਗੜ੍ਹ ਸਾਹਿਬ, ਉਦੋਂ ਹੁਣ ਜਿਹੜੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ, ਖਨੌਰੀ ਬਾਰਡਰ ਨੂੰ ਕੂਚ ਕਰੋ, ਸ਼ੰਭੂ ਬਾਰਡਰ ਨੂੰ ਕੂਚ ਕਰੋ, ਰਤਨਪੁਰਾ। ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ, ਮੈਂ ਅਪੀਲ ਕਰੂੰਗਾ ਪੰਜਾਬ ਦੇ ਗਾਇਕਾਂ ਨੂੰ, ਜਿਵੇਂ ਤੁਸੀਂ ਸਹਿਯੋਗ ਦਿੱਤਾ ਵਾ, ਜੇ ਤੁਸੀਂ ਸੋਸ਼ਲ ਮੀਡੀਆ ਤੇ ਅਪੀਲ ਕਰੋ ਪੰਜਾਬ ਬੰਦ ਦੀ, ਇਹ ਵੱਧ ਸਫਲ ਹੋਊਗਾ। ਮੈਂ ਅਪੀਲ ਕਰੂੰਗਾ ਧਾਰਮਿਕ ਸੰਸਥਾਵਾਂ ਨੂੰ, ਸਾਡੇ ਪ੍ਰਚਾਰਕਾਂ ਨੂੰ, ਸਾਡੇ ਕੀਰਤਨੀਆਂ ਨੂੰ, ਸਾਡੇ ਢਾਡੀਆਂ ਨੂੰ, ਰਾਗੀਆਂ ਨੂੰ, ਉਹ ਪੰਜਾਬ ਬੰਦ ਦੀ ਅਪੀਲ ਹਰ ਆਪਣੇ ਪ੍ਰੋਗਰਾਮ ਦੇ ਵਿੱਚ ਕਰਨ। ਸੋ ਇਸ ਕਰਕੇ ਪੰਜਾਬ ਬੰਦ ਨੂੰ 30 ਨੂੰ ਅਸੀਂ ਕਾਮਯਾਬ ਕਰਨਾ। ਇਹ ਸਾਡਾ ਬੰਦ ਕਾਮਯਾਬ ਕਰਾਉਣਗੇ ਪੰਜਾਬੀ, ਐਸੀ ਸਾਨੂੰ ਆਸ ਆ। ਔਰ ਇਹ ਬੰਦ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੂਗਾ। 3 ਕਰੋੜ ਪੰਜਾਬੀ ਜੇ ਇਕਮੁੱਠ ਹੋ ਕੇ ਇਕੱਠੇ ਹੋ ਕੇ ਸਾਹਮਣੇ ਆਏ, ਅਸੀਂ ਮੋਦੀ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਕਰਾਂਗੇ। ਧੰਨਵਾਦ।